welcome back to News TV 84 break ਤੋਂ ਬਾਅਦ ਵੀ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ 6 for Justice ਦੇ ਲੀਗਲ ਐਡਵਾਈਜ਼ਰ ਸਰਦਾਰ ਗੁਰਪਤਵੰਤ ਸਿੰਘ ਪੰਨੂ 6 for Justice ਦੇ ਕੋਆਰਡੀਨੇਟਰ ਸਰਦਾਰ ਅਵਤਾਰ ਸਿੰਘ ਪੰਨੂ ਅਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਵੀਰ ਜੀ ਬ੍ਰੇਕ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਟੱਚ ਕੀਤਾ ਸੀਗਾ ਮੁੱਦਾ ਕਿ ਜਿਸ ਤਰ੍ਹਾਂ ਮੋਦੀ ਨੇ 1 ਸਾਲ ਦੀ ਆਮਦ ਦੇ ਵਿੱਚ 1 ਸਾਲ ਦੇ ਹੁਕਮ ਆਪਣੇ ਵਿੱਚ ਉਹਨੇ ਕਿਸ ਤਰ੍ਹਾਂ 18 ਫੋਰਨ ਕੰਟਰੀਜ਼ ਦੇ ਟ੍ਰਿਪ ਲਗਾਏ ਨੇ ਪਰ ਜਿਸ ਤਰ੍ਹਾਂ ਰੀਸੈਂਟਲੀ 3 ਦਿਨਾਂ ਦੇ ਵਿੱਚ ਉਸਨੇ ਚਾਈਨਾ ਮੰਗੋਲੀਆ ਸਾਊਥ ਕੋਰੀਆ ਤੋਂ ਵੀ ਉਹ ਵਾਪਸ ਆਇਆ ਹੈ ਓਵਰਆਲ ਡੂ ਯੂ ਥਿੰਕ ਕਿ ਇਹ ਸਿਰਫ ਲਾਈਕ ਬਿਜ਼ਨਸ ਡੀਲਸ ਨੇ ਜਾਂ ਫਿਰ ਇਮੇਜ ਬਿਲਡਿੰਗ ਹੈ ਕਿ there's something else too ਦੇਖੋ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਮੋਦੀ ਕ੍ਰਿਮੀਨਲ ਹੈ ਜੀ ਸੋ ਸਭ ਤੋਂ ਪਹਿਲਾਂ ਤਾਂ ਉਹ ਐਜ਼ ਏ ਗਲੋਬਲ ਮੈਨ ਆਪਣੇ ਆਪ ਨੂੰ ਜਿਹੜਾ ਉਹ ਕਲੀਨ ਸਾਬਤ ਕਰਨਾ ਚਾਹੁੰਦਾ ਜੀ ਜ਼ਾਹਰ ਹੈ ਜਿਹੜੇ ਗੁਜਰਾਤੀ ਉਸ ਦੇ ਵਪਾਰੀਆਂ ਨੇ ਉਹਨੂੰ ਜਿਤਾਉਣ ਦੇ ਲਈ ਮਿਲੀਅਨਸ ਆਫ ਡਾਲਰ ਇਨਵੈਸਟ ਕੀਤੇ ਨੇ ਉਹਨਾਂ ਨੂੰ ਵੀ ਫਾਇਦਾ ਪਹੁੰਚਾਉਣਾ ਚਾਹੁੰਦਾ ਸੋ ਇਨਵੈਸਟਮੈਂਟ ਵੀ ਲੁੱਕ ਅਰਾਊਂਡ ਕਰਦਾ ਥਰਡਲੀ ਜੋ ਕੁਝ ਹਿੰਦੂਤਵਾ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਆਰਐਸਐਸ ਦੇ ਅੰਬਰੇਲੇ ਥੱਲੇ ਭਾਰਤ 'ਚ ਕਰ ਰਹੀਆਂ ਉਹਨਾਂ ਨੂੰ ਵੀ ਇਹ ਕਵਰ ਪ੍ਰੋਵਾਈਡ ਕਰ ਰਿਹਾ ਹੈ ਬਾਹਰ ਜਾ ਕੇ ਕਿਤੇ ਯੋਗਾ ਦੀ ਗੱਲ ਡੈਮੋਕ੍ਰੇਸੀ ਦੀ ਗੱਲ ਦੂਸਰੀ ਗੱਲ ਪਰ ਕੁੱਲ ਬਣਾ ਕੇ ਜੇ ਈਵਨ ਬਿਜ਼ਨਸ ਨੁਕਤਾ ਨਿਗਾਹ ਤੋਂ ਦੇਖੀਏ ਕਿ 1 ਸਾਲ 'ਚ ਮੋਦੀ ਨੇ ਕੀ ਖੱਟਿਆ ਈਵਨ ਅਰੁਣ ਸ਼ੋਰੀ ਜਿਹੜਾ ਵਾਜਪਾਈ ਦੀ ਸਰਕਾਰ ਵੇਲੇ ਮਿਨਿਸਟਰ ਸੀ ਉਹਦਾ ਪਿਛਲੇ ਦਿਨਾਂ 'ਚ ਕਰਨ ਥਾਪਰ ਦੇ ਨਾਲ ਇੰਟਰਵਿਊ ਸੀ ਉਹ 'ਚ ਉਹਨੇ ਕਿਹਾ ਵੀ ਇਹਦੀ ਬਿਲਕੁਲ ਗਵਰਨਮੈਂਟ ਡਾਇਰੈਕਸ਼ਨਲੈਸ ਹੈ ਕੋਈ ਇਨਵੈਸਟਮੈਂਟ ਨਹੀਂ ਆਈ ਹੈ और इन्होंने कोई पता नहीं उन्हें कहा दिस इज लाइक ए जिग जैग पजल कि सब खिल रहा होया और कोई गल किते नहीं जा रही और ईवन चाइना विजिट के हवाले नाल पहला तो मीडिया हाइप बनता है जी हिस्टोरिकल सिंबॉलिक पता नहीं की कर देने पर उत्थों असीं हुण देखते हैं कि कुछ भी नहीं निकलिया है उहदे चों ਜਿਹੜਾ ਇਹ ਸੀ ਜਾਣ ਤੋਂ ਪਹਿਲਾਂ ਕਿ ਜੀ ਬਾਰਡਰ ਡਿਸਪਿਊਟ ਸੈਟਲ ਹੋਏਗਾ ਚਾਈਨਾ ਨਾਲ ਜਿਹੜੀ ਟ੍ਰੇਡ ਹੈ ਇੰਡੀਆ ਦੀ $37 ਬਿਲੀਅਨ ਡੈਫਿਸਿਟ ਹੈ ਵਪਾਰੀ ਵੀ ਨਾਲ ਗਏ ਕਿ ਜੀ ਉਹ ਅਸੀਂ ਜਿਹੜਾ ਚਾਈਨਾ ਆਪਣੇ ਟ੍ਰੇਡ ਰੂਲ ਨਰਮ ਕਰੇ ਤਾਂ ਕਿ ਅਸੀਂ ਵੀ ਐਕਸਪੋਰਟ ਕਰ ਸਕੀਏ ਨਥਿੰਗ ਕੇਮ ਆਊਟ ਆਫ ਇਟ ਨਾ ਕੋਈ ਬਿਜ਼ਨਸ ਵਾਈਜ਼ ਕੋਈ ਇਨਵੈਸਟਮੈਂਟ ਦੀ ਗੱਲ ਹੋਈ ਤੇ ਚਾਈਨਾ ਨੇ ਪਾਕਿਸਤਾਨ ਦੇ ਵਿੱਚ ਆਲਮੋਸਟ $46 ਬਿਲੀਅਨ ਇਨਵੈਸਟ ਕੀਤੇ ਨੇ ਕਰਨੇ ਨੇ ਆਉਣ ਵਾਲੇ ਦਿਨਾਂ 'ਚ ਵੀ ਗਵਾਦਰ ਰਿਪੋਰਟ ਹੈ ਦੂਸਰਾ ਸੋ ਕੋਈ ਵੀ ਚਾਈਨਾ ਦੀ ਵਿਜ਼ਿਟ ਜਿਹੜੀ ਹੈ ਉਹ ਟੋਟਲ ਫਲॉप ਸੀ ਬਿਜ਼ਨਸ ਵਾਈਜ਼ ਵੀ ਡਿਪਲੋਮੇਸੀ ਵਾਈਜ਼ ਹਾਲ ਇਹ ਸੀ ਕਿ ਜੋ ਦੋਨੋਂ ਪ੍ਰੈਜ਼ੀਡੈਂਟ ਮਿਲ ਰਹੇ ਸੀ ਜਿਹੜਾ ਬੈਕ ਤੇ ਨਕਸ਼ਾ ਚੱਲ ਰਿਹਾ ਸੀ ਉਹਦੇ ਜੰਮੂ ਕਸ਼ਮੀਰ ਔਰ ਅਰੁਣਾਚਲ ਪ੍ਰਦੇਸ਼ ਗਾਇਬ ਸੀ ਹੁਣ ਇਹ ਸਾਰਾ ਔਰ ਆਈਡੀਓਲੋਜੀਕਲੀ ਇਹ ਕਿੰਨੇ ਹੌਲੋ ਨੇ ਇੱਕ ਪਾਸੇ ਤਾਂ 160 ਮਿਲੀਅਨ ਮੁਸਲਮਾਨਾਂ ਦਾ ਜੀਣਾ ਹਰਾਮ ਕੀਤਾ ਹੋਇਆ ਭਾਰਤ ਦੇ ਵਿੱਚ ਕਿ ਜੀ ਇਹ ਮੁਸਲਮਾਨ ਲਾਇਲ ਨੇ ਪਾਕਿਸਤਾਨ ਨਾਲ ਇਹ ਬਾਬਰ ਦੀ ਔਲਾਦ ਔਰ ਇਹ ਮੁਗਲ ਬਾਹਰੋਂ ਆਏ ਔਰ ਦੂਜਾ ਤੇ ਉੱਥੇ ਮੰਗੋਲੀਆ 'ਚ ਜਾ ਕੇ ਉਹ ਚੰਗੇਜ਼ ਖਾਨ ਹੁਣ ਜੇ ਤੁਸੀਂ ਇਹਨਾਂ ਦਾ ਫੈਮਿਲੀ ਟਰੀ ਦੇਖੋ ਚੰਗੇਜ਼ ਖਾਨ ਦਾ ਮੁੰਡਾ ਕੁਬਲੇ ਖਾਨ ਉਹਦਾ ਗ੍ਰੈਂਡਸਨ ਜਿਹੜਾ ਹੈ ਉਹ ਹਲਾਕੂ ਉਹਦਾ ਗ੍ਰੈਂਡਸਨ ਤੈਮੂਰ ਤੇ ਉਹਦਾ ਗ੍ਰੇਟ ਗ੍ਰੈਂਡਸਨ ਬਾਬਰ ਸੋ ਹੁਣ ਬਾਬਰ ਦੀ ਲੈਗੇਸੀ ਜਿਹੜੀ ਚੰਗੇਜ਼ ਖਾਨ ਤੋਂ ਨਿਕਲਦੀ ਹੈ ਤੇ ਚੰਗੇਜ਼ ਖਾਨ ਦਾ ਚੋਲਾ ਪਾ ਕੇ ਤੀਰ ਕਮਾਨ ਫੜ ਕੇ ਉਹਦੇ ਬੁੱਤ ਕੋਲ ਜਿਹੜਾ ਫੋਟੋ ਲਵਾ ਰਿਹਾ ਔਰ $1 ਬਿਲੀਅਨ ਮੰਗਤਾ ਆਪ ਹੈ ਚਾਈਨਾ ਤੋਂ $22 ਬਿਲੀਅਨ ਮੰਗ ਕੇ ਲੈ ਜੀ ਸਾਡਾ ਇਨਫਰਾਸਟ੍ਰਕਚਰ ਬਣਾਓ ਉਹਦੇ ਚੋਂ $1 ਬਿਲੀਅਨ ਜਿਹੜਾ ਉਹਨਾਂ ਨੂੰ ਦੇ ਰਿਹਾ ਮੰਗੋਲੀਆ ਨੂੰ ਈਵਨ ਅੱਜ ਸ਼ਿਵ ਸੈਨਾ ਦੇ ਮਹਾਰਾਸ਼ਟਰ ਜਿਹੜੀ ਭਾਈਵਾਲ ਪਾਰਟੀ ਹੈ ਉਹਨਾਂ ਨੇ ਕਿਹਾ ਜੀ ਮੰਗੋਲੀਆ ਵਾਲੇ ਕਿੰਨੇ ਖੁਸ਼ਕਿਸਮਤ ਨੇ ਇੱਥੋਂ ਦੇ ਕਿਸਾਨਾਂ ਨਾਲੋਂ ਕਿ ਉਹਨਾਂ ਨੂੰ ਇਹ ਦਿੱਤਾ ਸੋ ਆਈਡੀਓਲੋਜੀਕਲੀ ਵੀ ਕੱਚ ਕਰੜ ਗਰਾਊਂਡ ਦੇ ਉੱਤੇ ਖਲੋਤੇ ਨੇ ਔਰ ਅਦਰਵਾਈਜ਼ ਵੀ ਪਰ ਮੈਂ ਸਮਝਦਾ ਵੀ ਸਾਡੇ ਲਈ ਜਿਹੜੀ ਮੋਰ ਇੰਪੋਰਟੈਂਟ ਗੱਲ ਇਹ ਹੈ ਕਿਉਂਕਿ ਇਹ ਉਹਨਾਂ ਨੇ ਬਾਹਰਲਾ ਇੱਕ ਆਪਣਾ ਲਬਾਦਾ ਪਹਿਨੇ ਜਿਹਦੇ ਥੱਲੇ ਕਵਰ ਅਪ ਹੈ ਲੇਕਿਨ ਜਿਹੜਾ ਵਿਦਨ ਏਜੰਡਾ ਇਹਨਾਂ ਦਾ ਆਰਐਸਐਸ ਦਾ ਜਿਹੜਾ ਸਿੱਖਾਂ ਨੂੰ ਸਿੱਧੇ ਤੌਰ ਤੇ ਪ੍ਰਭਾਵਿਤ ਕਰੇਗਾ ਔਰ ਕਰ ਰਿਹਾ ਹੈ ਜਿਸ ਤਰੀਕੇ ਦੇ ਨਾਲ ਬਾਦਲ ਕਿਆਂ ਦੇ ਰਾਹੀਂ ਸਾਰੀ ਸਿੱਖ ਵੈਲਿਊਜ਼ ਨੂੰ ਡਿਲੂਟ ਕੀਤਾ ਜਾ ਰਿਹਾ ਸੋ ਸਾਡਾ ਫੋਕਸ ਇਹ ਹੋਣਾ ਚਾਹੀਦਾ ਹੈ ਵੀ ਇਹਨਾਂ ਦਾ ਹਿੰਦੂਤਵੀ ਐਫਰਟ ਕਿਵੇਂ ਥਵਾਰਟ ਕੀਤਾ ਜਾਏ ਜੀ ਇੰਡੀਅਨ ਏਜੰਸੀਆਂ ਨੂੰ ਵੀ ਇਹ ਪਤਾ ਲੱਗ ਗਿਆ ਕਿ ਮੁਸਲਮਾਨ ਭਾਵੇਂ ਉੱਥੇ 160 ਮਿਲੀਅਨ ਨੇ ਦੁਨੀਆ 'ਚ 1.5 ਬਿਲੀਅਨ ਨੇ ਲੇਕਿਨ ਮੋਦੀ ਦੇ ਖਿਲਾਫ ਕਿੰਨੇ ਕੁ ਮੁਸਲਮਾਨ ਖਲੋਤੇ ਨੇ ਅਮਰੀਕਾ 'ਚ ਖਲੋਤੇ ਨੇ ਕਿ ਕੈਨੇਡਾ 'ਚ ਖਲੋਤੇ ਆ ਕਿ ਆਸਟ੍ਰੇਲੀਆ 'ਚ ਖਲੋਤੇ ਨੇ ਸੋ ਅਲਟੀਮੇਟਲੀ ਹੁਣ ਜਿਹੜਾ ਮੋਰ ਫੋਕਸ ਆਏਗਾ ਉਹ ਸਿੱਖਾਂ ਦੇ ਉੱਤੇ ਹੋਰ ਵੀ ਜ਼ਿਆਦਾ ਆਏਗਾ ਔਰ ਉਹਦਾ ਨਤੀਜਾ ਅਸੀਂ ਦੇਖ ਰਹੇ ਹਾਂ ਜਿਵੇਂ ਤੁਸੀਂ ਪਹਿਲੇ ਸੈਗਮੈਂਟ 'ਚ ਡਿਸਕਸ ਕੀਤੇ ਕਿ ਕੈਨੇਡਾ ਫੇਰੀ ਤੋਂ ਇੱਕਦਮ ਬਾਅਦ ਸਿੱਖਸ ਫਾਰ ਜਸਟਿਸ ਮੈਂ ਸਮਝਦਾ ਵੀ ਸਾਡੇ ਸਾਰਿਆਂ ਦੇ ਲਈ ਇੱਕ ਮਾਣ ਵਾਲੀ ਗੱਲ ਹੈ ਕਿ ਜਿਵੇਂ ਸ਼ਾਰਟ ਪੀਰੀਅਡ ਦੇ ਵਿੱਚ ਉਹਨਾਂ ਨੇ ਲੌਂਗ ਸਟਰਾਈਡਸ ਲਈਆਂ ਨੇ ਲੰਬੀਆਂ ਪੁਲਾਂਘਾਂ ਪੁੱਟੀਆਂ ਨੇ ਉਹ ਕਾਨੂੰਨੀ ਲੜਾਈ ਹੋਏ
ਉਹ ਪਬਲਿਕ 'ਚ ਮੋਬਿਲਾਈਜੇਸ਼ਨ ਦੀ ਗੱਲ ਹੋਏ ਜਾਂ 2020 ਰੈਫਰੈਂਡਮ ਦੇ ਨਾਂ ਥੱਲੇ ਕੌਮ ਦੀ ਡੈਸਟੀਨੀ ਦੀ ਗੱਲ ਹੋਏ, ਸੋ ਉਹ ਹੁਣ ਜਿਵੇਂ ਕਹਿੰਦੇ ਨੇ ਕਿ ਵੀ ਉਹਨਾਂ ਦੀ ਵੀ ਜਿਹੜਾ ਸਟਾਰਮ ਜਿਹੜੀ ਹੈ ਸਟਾਰਮ ਆਈ ਬਣ ਗਈ ਹੈ। ਦੈਟ ਇਜ਼ ਵਾਈ ਕਿ ਉਹਨਾਂ ਨੇ ਜਿਹੜਾ ਜਾਂਦਿਆਂ ਹੀ ਇਸ ਕੁਝ ਹਫ਼ਤਿਆਂ ਦੇ ਵਿੱਚ ਫੇਸਬੁੱਕ ਪੇਜ ਜਿਹਦੇ ਤੇ ਆਲਮੋਸਟ 85,000 ਦੇ ਕਰੀਬ ਜਿਹੜਾ ਹੈ ਉਹ ਐਡਮਾਇਰਰ ਔਰ ਸਪੋਰਟਰ ਸੀ, ਉਹਨੂੰ ਬਲੌਕ ਕੀਤਾ। ਬੇਸ਼ੱਕ ਅੱਜ ਕੱਲ੍ਹ ਟੈਕਨੋਲੋਜੀ ਹੈ, ਤੁਸੀਂ ਇੱਕ ਬੰਦ ਕਰਦੇ ਹੋ ਦੂਜਾ ਸ਼ੁਰੂ ਹੋ ਜਾਂਦਾ ਹੈ, ਪਰ ਇਹ ਇੱਕ ਸਿਗਨਲ ਹੈ ਕਿ ਆਉਣ ਵਾਲੇ ਦਿਨਾਂ 'ਚ ਉਹਨਾਂ ਦਾ ਫੋਕਸ ਬਾਹਰਲੀਆਂ ਜਥੇਬੰਦੀਆਂ, ਸੰਸਥਾਵਾਂ ਜਾਂ ਇੰਡੀਵਿਜੂਅਲਸ ਜਿਹੜੇ ਕਿ ਪੂਰੀ ਡੈਡੀਕੇਸ਼ਨ ਨਾਲ ਡਿਵੋਸ਼ਨ ਨਾਲ ਲੱਗੇ ਹੋਏ ਨੇ, ਖਰੀਦੇ ਨਹੀਂ, ਵਿਕੇ ਨਹੀਂ, ਝੁਕੇ ਨਹੀਂ, ਜਿਨ੍ਹਾਂ ਨੇ ਪਾਸਪੋਰਟਾਂ ਜਾਂ ਵੀਜ਼ਿਆਂ ਦੇ ਉੱਤੇ ਆਪਣੀਆਂ ਜ਼ਮੀਰਾਂ ਨਹੀਂ ਵੇਚੀਆਂ ਹੋਈਆਂ, ਉਹਨਾਂ ਨੂੰ ਟਾਰਗੇਟ ਕਰਨ ਦੀ ਲਾਈਨ ਹੋਏਗੀ। ਸੋ ਕੁੱਲ ਮਿਲਾ ਕੇ ਇਹੀ ਇਹਨਾਂ ਦਾ ਏਜੰਡਾ ਹੋਏਗਾ ਸਿੱਖ ਹਵਾਲੇ ਦੇ ਨਾਲ। ਜੀ ਬਿਲਕੁਲ। ਤੇ ਵੀਰ ਜੀ ਆਈ ਵੁੱਡ ਲਾਈਕ ਟੂ ਆਸਕ ਯੂ, ਜਿਸ ਤਰ੍ਹਾਂ ਆਈ ਨੋ ਕਿ 2020 ਰੈਫਰੈਂਡਮ ਦੀ ਤੁਸੀਂ ਕਾਫੀ ਕੰਪੇਨਸ ਕੀਤੀਆਂ ਨੇ, ਤੁਸੀਂ ਟੋਰਾਂਟੋ ਦੇ ਨਗਰ ਕੀਰਤਨ ਦੇ ਵਿੱਚ ਵੀ ਇਸ ਹਵਾਲੇ ਦੇ ਨਾਲ ਗੱਲਬਾਤ ਕੀਤੀ ਹੈ, ਕਾਫੀ ਸਿੱਖਾਂ ਦੇ ਵਿੱਚ ਅਵੇਅਰਨੈਸ ਆਈ ਹੈ ਸੈਲਫ ਡਿਟਰਮੀਨੇਸ਼ਨ ਦੇ ਹਵਾਲੇ ਦੇ ਨਾਲ, ਐਂਡ ਪੰਜਾਬ ਦੇ ਵਿੱਚ ਵੀ ਲੋਕ ਇਸ ਬਾਰੇ ਗੱਲਬਾਤ ਕਰਦੇ ਨੇ। ਡੂ ਯੂ ਥਿੰਕ ਇਜ਼ ਦੈਟ ਦੀ ਰੀਜ਼ਨ, ਜਿਸ ਤਰ੍ਹਾਂ ਵੀਰ ਜੀ ਨੇ ਕਿਹਾ ਕਿ ਤੁਹਾਡੀ ਪਲੰਘਾਂ ਪੁੱਟੀਆਂ ਨੇ, ਉਹਨਾਂ ਨੂੰ ਠੱਲ ਪਾਉਣ ਦੇ ਲਈ, ਕਿ ਇਜ਼ ਦੈਟ ਦੀ ਰੀਜ਼ਨ ਤੁਹਾਡਾ ਫੇਸਬੁੱਕ ਪੇਜ ਜਿਹੜਾ ਬਲੌਕ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ? ਦੇਖੋ ਉਹਨੂੰ ਆਪਾਂ ਚਾਹੇ 2007 ਤੋਂ ਸ਼ੁਰੂ ਕਰ ਲਈਏ, ਵੀ ਜਦੋਂ ਆਪਾਂ ਮਨੁੱਖੀ ਅਧਿਕਾਰ ਸੰਸਥਾ ਸ਼ੁਰੂ ਕੀਤੀ ਜੀ, ਔਰ ਪਹਿਲਾ ਹਿੱਸਾ ਜਿਹੜਾ ਦੁਨੀਆ ਦੇ ਸਾਹਮਣੇ, ਕੌਮ ਦੇ ਸਾਹਮਣੇ ਨਸ਼ਰ ਕੀਤਾ ਕਿ ਨਵੰਬਰ 1984 ਜਿਹੜਾ ਹੈ ਉਹ ਸਿੱਖ ਵਿਰੋਧੀ ਦੰਗੇ ਨਹੀਂ ਹੈ। 30,000 ਤੋਂ ਵੱਧ ਜਿਹੜੇ ਸਿੱਖ ਹੈ ਉਹ ਸਰਕਾਰ ਨੇ ਯੋਜਨਾਬੱਧ ਤਰੀਕੇ ਨਾਲ ਜਿਹੜੇ ਆ ਮਾਰ ਮੁਕਾਏ। ਹਾਂਜੀ। ਤੇ ਉਸ ਨੂੰ ਪ੍ਰਮਾਣਿਤ ਕਰਾਉਣਾ ਜੈਨੋਸਾਈਡ, ਔਰ ਉਸੇ ਮੋਦੀ ਦੀ ਸਰਕਾਰ ਦਾ ਜਿਹੜਾ ਇੱਕ ਮਿਨਿਸਟਰ ਹੈ ਉਹ ਇਹ ਗੱਲ ਮੰਨਿਆ ਹੈ ਪਬਲਿਕਲੀ, ਔਰ ਉਸਨੇ ਸਟੇਟਮੈਂਟ ਦਿੱਤੀ ਹੈ ਰਾਜਨਾਥ ਨੇ ਕਿ ਨਵੰਬਰ 1984 ਚ ਸਿੱਖ ਨਸਲਕੁਸ਼ੀ ਹੋਈ। ਸੋ ਉਹਨਾਂ ਦਾ ਇਹ ਸਟੇਟਮੈਂਟ ਜਿਹੜੀ ਹੈ ਨਵੰਬਰ ਚ ਦਸੰਬਰ ਚ ਉਦੋਂ ਦਿੰਦਾ ਹੈ ਜਦੋਂ ਮੋਦੀ ਇੱਥੋਂ ਦੀ ਸਿੱਖ ਕੌਮ ਦੇ ਸਹਿਯੋਗ ਨਾਲ ਆਪਾਂ ਅਮਰੀਕਾ ਚੋਂ ਕਾਲਾ ਮੂੰਹ ਕਰਕੇ ਕੱਢਦੇ ਹਾਂ ਉਹਦਾ ਜੀ। ਫਿਰ ਜਾ ਕੇ ਉਹ ਕਹਿੰਦੇ ਜੀ ਹੁਣ ਸਿੱਖਾਂ ਨੂੰ ਆਪਣੇ ਨਾਲ ਕਿਵੇਂ ਲਗਾਇਆ ਜਾਏ, ਕਿਵੇਂ ਦੁਬਾਰਾ ਇਹਨਾਂ ਦੀ ਜਿਹੜੀ ਹੈ ਸੂਈ ਮੋੜੀ ਜਾਏ। ਹਾਂਜੀ। ਸੋ ਉਸ ਤੋਂ ਬਾਅਦ ਉਹ ਕੈਨੇਡਾ ਦੇ ਵਿੱਚ ਆਉਂਦਾ, ਔਰ ਉੱਥੇ ਜਿਹੜੀ ਮੇਨ ਕੰਪੇਨ ਚੱਲਦੀ ਹੈ ਜਿੰਨੇ ਦਿਨ ਮੋਦੀ ਦੇ ਆਉਣ ਦਾ ਮੀਡੀਆ ਨੇ ਕਵਰ ਕੀਤਾ, ਔਰ ਉਸ ਤੋਂ ਬਾਅਦ ਮੋਦੀ ਦੇ ਹਵਾਲੇ ਨਾਲ ਜਿਹੜਾ ਸਿੱਖਸ ਫਾਰ ਜਸਟਿਸ ਨੇ ਸਹਿਯੋਗੀ ਜਥੇਬੰਦੀਆਂ ਦੇ ਨਾਲ ਕੰਪੇਨ ਚਲਾਈ, ਉਹ ਸੀਗੀ ਰੈਫਰੈਂਡਮ ਦੀ, ਜਿੱਥੇ ਮੋਦੀ ਦਾ ਹਵਾਲਾ ਆਇਆ ਕੈਨੇਡਾ ਦੇ ਵਿੱਚ, ਉੱਥੇ ਆਪਣੇ ਸਿੱਖ ਕੌਮ ਦੀ ਸਵਰਨਟੀ ਦੀ ਤੇ ਰੈਫਰੈਂਡਮ ਦੀ ਤੇ ਪਿਛਲੇ 30 ਸਾਲ ਤੋਂ ਜੋ ਸਟਰਗਲ ਚੱਲ ਰਹੀ ਹੈ, ਜੋ ਇੱਕ ਆਪਾਂ ਖੁਦ ਮੁਖਤਿਆਰੀ ਦੇ ਸਟੈਪਸ ਲਏ ਆ, ਉਹਦੇ ਉੱਤੇ ਹੀ ਗੱਲ ਹੋਈ ਹੈ ਮੇਨ ਸਟ੍ਰੀਮ ਮੀਡੀਆ ਦੇ ਨਾਲ ਵੀ। ਹਾਂਜੀ। ਸੋ ਜਦੋਂ ਉਹਨਾਂ ਨੇ ਵੇਖਿਆ ਕਿ ਅਮਰੀਕਾ ਦੇ ਵਿੱਚ ਜਾਂ ਨਾਰਥ ਅਮਰੀਕਾ ਦੇ ਵਿੱਚ ਕਿ ਐਡੀ ਵੱਡੀ ਤਾਦਾਦ ਤੇ ਸਿੱਖ ਕੌਮ ਦੀ ਆਜ਼ਾਦੀ ਤੇ ਭਾਰਤੀ ਕਬਜ਼ੇ ਵਾਲੇ ਪੰਜਾਬ ਨੂੰ ਆਜ਼ਾਦ ਕਰਾਉਣ ਦੀ ਗੱਲ ਚੱਲ ਰਹੀ ਹੈ, ਹਾਂਜੀ, ਤੇ ਜਿਵੇਂ ਉਹਨਾਂ ਨੇ ਜੂਨ 1984 ਚ ਜਦੋਂ ਸੰਤਾਂ ਨੇ ਗੱਲ ਕੀਤੀ ਸੀ ਆਜ਼ਾਦੀ ਦੀ, ਤੇ ਜਿਵੇਂ ਉਹਨਾਂ ਨੇ ਅਕਾਲ ਤਖਤ ਸਾਹਿਬ ਢਾਇਆ, ਔਰ ਉਸ ਤੋਂ ਬਾਅਦ 84 ਤੋਂ ਲੈ ਕੇ 1998 ਤੱਕ ਉਹ ਆਜ਼ਾਦੀ, ਉਹ ਸੰਘਰਸ਼ ਕਰਨ ਵਾਲੇ ਆਪਣੇ ਯੋਧੇ ਜਿਹੜੇ ਮਾਰ ਮੁਕਾਏ ਭੈਣ ਭਰਾ, 1.5 ਲੱਖ ਤੋਂ ਵੱਧ ਸ਼ਹੀਦ ਕਰ ਦਿੱਤੇ ਜੀ। ਹੁਣ ਅੱਜ ਜੇ ਉਹਨਾਂ ਦਾ ਵੱਸ ਚੱਲੇ ਤੇ ਅੱਜ ਵੀ ਉਹ ਮਾਰਨ ਔਰ ਮਾਰਨ ਦੀ ਕੋਸ਼ਿਸ਼ ਕਰਨਗੇ, ਪਰ ਹੁਣ ਉਹਨਾਂ ਨੇ ਤਰੀਕਾ ਬਣਾਇਆ ਵੀ ਇਹਨਾਂ ਦੀ ਆਵਾਜ਼ ਬੰਦ ਕਰ ਦਿਓ। ਹਾਂਜੀ। ਅੰਤਰਰਾਸ਼ਟਰੀ ਪੱਧਰ ਤੇ ਆਵਾਜ਼ ਚੁੱਕੀ ਜਾ ਰਹੀ ਹੈ। ਸਭ ਤੋਂ ਉਹਦਾ ਜਿਹੜਾ ਸਹਿਯੋਗੀ ਸੀਗੇ ਉਹ ਫੇਸਬੁੱਕ ਸੀ ਕਿ ਅਸੀਂ ਪੰਜਾਬ ਤੱਕ, ਆਪਣੇ ਭੈਣ ਭਰਾਵਾਂ ਤੱਕ ਆਵਾਜ਼ ਆਪਣੀ ਪਹੁੰਚਾਉਣ ਤੱਕ ਕਾਮਯਾਬ ਹੋਏ। ਸੋ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਸਿੱਖ ਕੌਮ ਦੀ ਦੁਬਾਰਾ ਇੱਕ ਵਾਰੀ ਆਵਾਜ਼ ਬੰਦ ਕੀਤੀ ਜਾਏ। ਹਾਂਜੀ। ਸੋ ਇੱਕ ਪਾਸੇ ਤੇ ਮੋਦੀ ਜਿੱਦਾਂ ਤੁਸੀਂ ਦੱਸਿਆ ਵੀ 18 ਕੰਟਰੀਆਂ 'ਚ ਔਰ ਉਹਨਾਂ ਡੈਮੋਕ੍ਰੈਟਿਕ ਕੰਟਰੀਆਂ ਦੇ ਨਾਲ ਮੈਚ ਕਰਨ ਦੀ ਕੋਸ਼ਿਸ਼ ਕਰ ਰਿਹਾ, ਅਮਰੀਕਾ ਤੇ ਕੈਨੇਡਾ ਜਾਂ ਯੂਰਪ ਵਰਗੇ, ਪਰ ਫਿਰ ਉਹਨਾਂ ਨੂੰ ਆਪਣੇ ਜਿਹੜੀ ਡੈਮੋਕ੍ਰੈਟਿਕ ਦੀਆਂ ਜਿਹੜੀਆਂ ਸਾਰੀਆਂ ਸਟੈਪਸ ਹੁੰਦੇ ਆ, ਜਿਹੜੀਆਂ ਸਾਰੀਆਂ ਲੀਹਾਂ ਹੁੰਦੀਆਂ ਵੀ ਤੁਸੀਂ ਆਪਣੇ ਉੱਥੇ ਰਹਿਣ ਵਾਲਿਆਂ ਨੂੰ ਹੱਕ ਦਿੰਦੇ ਹੋ ਆਜ਼ਾਦੀ ਦਾ ਜੀ, ਤੇ ਉਹ ਆਜ਼ਾਦੀ ਦਾ ਹੱਕ ਦੇਣ ਲਈ ਤੇ ਜਿਹੜੇ ਆਜ਼ਾਦੀ ਮੰਗਦੇ ਆ ਉਹਨਾਂ ਦਾ ਗਲਾ ਦਬਾੜਾ ਦਬਾਇਆ ਜਾ ਰਿਹਾ। ਸੋ ਸਿੱਖਸ ਫਾਰ ਜਸਟਿਸ ਦਾ ਫੇਸਬੁੱਕ ਪੇਜ ਜਿਹੜਾ ਬੰਦ ਕਰ ਦੇਣਾ, ਇਹ ਇੱਕ ਗੱਲ ਦਾ ਮਤਲਬ ਕਿ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜੋ ਫੇਸਬੁੱਕ ਪੇਜ ਤੋਂ ਇੰਨਾ ਘਬਰਾਉਂਦੇ ਆ ਵੀ ਭਾਈ ਇਹ ਆਵਾਜ਼ ਉੱਥੇ ਪਹੁੰਚਦੀ ਹੈ ਪੰਜਾਬ 'ਚ, ਤੇ ਜਿਹੜੇ ਪਹੁੰਚਾਉਂਦੇ ਆ ਜਾਂ ਜਿਹੜੇ ਸਹਿਯੋਗੀ ਆ ਵੀ ਉਹਨਾਂ ਦੇ ਖਿਲਾਫ ਇਹ ਕੀ ਕਰਨਗੇ ਆਉਣ ਵਾਲੇ ਸਮੇਂ 'ਚ। ਜੀ ਜੀ। ਤੇ ਵੀ ਅਵਤਾਰ ਵੀ ਜਿਸ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਸਾਡਾ ਫੇਸਬੁੱਕ ਪੇਜ ਬੰਦ ਕਰ ਦਿੱਤਾ ਗਿਆ, ਪਰ ਸਾਡਾ WhatsApp ਚੱਲਦਾ ਪਿਆ ਸੀ, WhatsApp ਰਾਹੀਂ ਲੋਕਾਂ ਤੱਕ ਆਪਣੀ ਪਹੁੰਚ ਕਰਾਂਗੇ, ਪਰ ਇੰਨੇ ਲੋਕਾਂ ਤੱਕ ਤੁਸੀਂ ਹੋਰ ਕਿਹੜੇ ਤਰੀਕੇ ਦੇ ਨਾਲ ਪਹੁੰਚ ਕਰੋਗੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਵਾਟਸ ਗੋਇੰਗ ਔਨ, ਕਿਹੜੀ ਅਪਡੇਟਸ ਨੇ ਉੱਥੇ? ਸਭ ਤੋਂ ਵਧੀਆ ਸਾਡੇ ਨਾਲ ਜਿਹੜਾ ਮੀਡੀਆ, ਇੱਕ ਤੇ ਟੀਵੀ ਚੈਨਲ AD4 ਆ ਜੀ, ਬੜੀ ਆਵਾਜ਼ ਪਹੁੰਚਾ ਰਿਹਾ ਘਰ ਘਰ ਤੱਕ। ਦੂਸਰਾ ਸਾਡੇ ਨਾਲ ਚੜ੍ਹਦੀ ਕਲਾ
ਜਿਹੜਾ ਟੀਵੀ ਚੈਨਲ ਇੰਡੀਆ ਦੇ ਵਿੱਚ ਚੱਲਦਾ, ਹਾਂਜੀ ਉਹਦੇ ਥਰੂ ਮੈਂ ਸਮਝਣਾ ਵੀ ਜਿਹੜੀ ਸਭ ਤੋਂ ਪਹਿਲੀ ਆਵਾਜ਼ ਜਿਹੜੀ ਆ ਉਹ ਇੰਡੀਆ ਦੇ ਹਰ ਘਰ ਤੱਕ ਪਹੁੰਚੀ ਜੀ ਜਦੋਂ ਨਿਊਯਾਰਕ ਦੇ ਵਿੱਚ ਸਿੱਖ ਡੇ ਪਰੇਡ ਜਿਹੜੀ ਆ ਉਹ ਨਿਕਲਦੀ ਆ। ਉਹਦੇ ਉੱਤੇ ਲਾਈਵ ਪ੍ਰੋਗਰਾਮ ਦਿਖਾਇਆ ਜਾਂਦਾ 2020 ਰੈਫਰੈਂਡਮ ਦਾ, ਜੀ ਤੇ ਉਹਦੇ ਉੱਤੇ ਸਾਡੀਆਂ ਇੰਟਰਵਿਊ ਦਿਖਾਈਆਂ ਜਾਂਦੀਆਂ ਲਾਈਵ, ਹਾਂਜੀ ਮੇਰੀ ਤੇ ਆਪਣੇ ਭਾਨੂ ਸਾਹਿਬ ਦੀ, ਵਕੀਲ ਸਾਹਿਬ ਦੀ। ਉਸ ਤੋਂ ਬਾਅਦ ਬਾਕੀ ਜਿਹੜੇ ਬਾਹਰੋਂ ਬੰਦੇ ਆਏ ਸੀ ਉਹਨਾਂ ਦੀ ਜੀ ਉਹ ਆਵਾਜ਼ ਹਰ ਘਰ ਤੱਕ ਪਹੁੰਚੀ, ਜਿਹਦੇ ਨਾਲ ਉਹ ਲੋਕ ਨੇ ਜਿਨ੍ਹਾਂ ਨੇ ਉਹ ਟੀਵੀ ਚੈਨਲ ਵੇਖਿਆ ਉਹਨਾਂ ਨੇ ਸਾਡੇ ਨਾਲ ਸੰਪਰਕ ਫੋਨ ਤੇ ਕਰਨੇ ਚਾਲੂ ਕਰ ਲਏ। ਹਾਂਜੀ ਹੁਣ ਜੇ ਫੇਸਬੁੱਕ ਬੰਦ ਕਰਤੀ ਆ ਤੇ ਲੋਕਾਂ ਦੇ ਫੋਨ ਤੇ ਨਹੀਂ ਬੰਦ ਹੋ ਸਕਦੇ। ਜੀ ਉਹਨਾਂ ਦੇ ਨਾਲ ਗਾੜੀ ਉਹਨਾਂ ਦੇ ਰਿਸ਼ਤੇਦਾਰ ਲੱਗੇ ਨੇ, ਉਹਨਾਂ ਦੇ ਸੱਜਣ ਮਿੱਤਰ ਗਾੜੀ ਨਾਲ ਲੱਗੇ ਨੇ, ਹਾਂਜੀ ਉਹ ਵੀ ਨਾਲ ਸਾਰੇ ਸਾਡੇ ਨਾਲ ਹੁਣ ਕੰਮ ਕਰਨ ਲੱਗ ਪਏ, ਸਾਡੇ ਹਾਂਜੀ। ਨਾਲ ਕੰਟੈਕਟ ਦੇ ਵਿੱਚ ਨੇ। ਜੀ ਇਸੇ ਤਰ੍ਹਾਂ ਹੀ ਨਾਲ ਜਿਹੜਾ ਟੋਰਾਂਟੋ ਦੇ ਵਿੱਚ ਫਿਰ ਦੁਬਾਰਾ ਜਿਹੜੀ ਆ ਉਹ 3 ਮਈ ਨੂੰ ਨਗਰ ਕੀਰਤਨ ਹੁੰਦਾ, ਉੱਥੇ 2020 ਰੈਫਰੈਂਡਮ ਦੀ ਗੱਲਬਾਤ ਫਿਰ ਖੋਲ ਕੇ ਕੀਤੀ ਜਾਂਦੀ ਹੈ ਤੇ ਟੀਵੀ ਚੈਨਲ ਚੜ੍ਹਦੀ ਕਲਾ ਜਿਹੜਾ ਇੰਡੀਆ ਜੀ ਉਹ ਉਸ ਨੂੰ ਫਿਰ ਦੁਬਾਰਾ ਦਿਖਾਉਂਦਾ ਵਾ। ਹਾਂਜੀ ਉਸੇ ਨਾਲ ਅੱਜ ਫੇਰ ਚੱਲ ਰਿਹਾ। ਉਸ ਤੋਂ ਅੱਜ ਕਾਲਾਂ ਬਹੁਤ ਆ ਰਹੀਆਂ ਪਰ ਅਸੀਂ ਨਹੀਂ ਅਟੈਂਡ ਕਰ ਸਕੇ ਉਹਨਾਂ ਦੀਆਂ। ਅਸੀਂ ਸਮਝਦੇ ਜੇ ਇੱਕ ਤੁਸੀਂ ਫੇਸਬੁੱਕ ਬੰਦ ਕਰ ਦਿੱਤੀ, ਪਰ ਬਾਕੀ ਮੀਡੀਆ ਜਾਂ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਜੁੜੀਆਂ ਨੇ ਕੌਮ ਪ੍ਰਤੀ, ਜੀ ਉਹਨਾਂ ਨੂੰ ਤੁਸੀਂ ਕਿੱਦਾਂ ਦਬਾ ਸਕਦੇ? ਉਹਨਾਂ ਨੂੰ ਦਬਾ ਸਕਦੇ? ਬਿਲਕੁਲ ਜੀ ਆਵਾਜ਼ ਜਿਹੜੀ ਆ ਫੇਸਬੁੱਕ ਰਾਹੀਂ ਬੰਦ ਕਰ ਦੋਗੇ, ਹਾਂਜੀ ਪਰ ਜਿਹੜਾ ਸਾਡਾ ਹਿਰਦਾ ਵਾ, ਜਿਹੜੀ ਸਾਡੀ ਦਿਲ ਦੀ ਆਵਾਜ਼, ਆਜ਼ਾਦੀ ਦੀ ਲੜਾਈ ਘੁੰਮ ਰਹੀ ਆ ਕੌਮ ਦੇ ਅੰਦਰ, ਉਹਨੂੰ ਕੋਈ ਬੰਦਾ ਬੰਦਾ ਨਹੀਂ ਕਰ ਸਕਦਾ, ਪਰਮਾਤਮਾ ਨਾ ਬੰਦ ਕਰੇ। ਜੀ ਤੇ ਜਦੋਂ ਪਰਮਾਤਮਾ ਸਾਥ ਦੇ ਰਿਹਾ, ਗੁਰੂ ਸਾਹਿਬ ਕਹਿੰਦੇ ਨੇ ਆਪਣੀ ਆਵਾਜ਼ ਬੁਲੰਦ ਕਰਨੀ ਤੁਹਾਡਾ ਫਰਜ਼ ਬਣਦਾ ਵਾ। ਜੀ ਉਹ ਆਵਾਜ਼ ਅਸੀਂ ਘਰ ਘਰ ਤੱਕ ਪਹੁੰਚਾ ਰਹੇ ਹਾਂ, 84 ਟੀਵੀ ਚੈਨਲ ਦੇ ਥਰੂ, WhatsApp ਦੇ ਥਰੂ, ਜੀ ਬਾਕੀ ਇੰਡੀਆ ਦੇ ਚੜ੍ਹਦੀ ਕਲਾ ਟੀਵੀ ਦੇ ਹਾਂਜੀ ਤਹਿਤ, ਕੈਨੇਡਾ ਵਾਲੇ ਜਾਂ ਇੱਥੋਂ ਜਸ ਪੰਜਾਬੀ ਪਹੁੰਚਾਉਂਦਾ ਕੁਝ ਆਵਾਜ਼। ਜੀ ਪਰ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਆਵਾਜ਼ ਉੱਭਰੀ ਆ, ਹਾਂਜੀ ਇਹ ਕੌਮ ਦੀ ਆਵਾਜ਼ ਹੈ, ਸਿੱਖ ਜਸਟਿਸ ਦੀ ਆਵਾਜ਼ ਨਹੀਂ ਕੀ। ਜੀ ਇਹ ਹੈਗੀ ਇੱਕ ਕੌਮ ਦੀ, ਜਿਹੜਾ ਲੋਕਾਂ ਦੇ ਅੰਦਰ ਦਰਦ ਆ, ਉਹ ਸਾਰੇ ਇੱਕ ਟੇਬਲ ਤੇ ਆ ਗਏ। ਜੀ ਇੱਕ ਟੇਬਲ ਤੇ ਹੋ ਕੇ ਜਦੋਂ ਆਵਾਜ਼ ਜਿਹੜੀ ਇਕੱਠੀ ਨਿਕਲਦੀ ਆ ਜੀ ਤੇ ਉਹਦੇ ਵਿੱਚ ਵਜ਼ਨ ਬਹੁਤ ਹੁੰਦਾ। ਹਾਂਜੀ ਉਹ ਫਿਰ ਜਿਹੜਾ ਵਜ਼ਨ ਆ ਉਹਨੂੰ ਫਿਰ ਕੋਈ ਦਬਾ ਨਹੀਂ ਸਕਦਾ, ਉਹ ਫਿਰ ਜੀ। ਉੱਭਰਦਾ ਵਾ, ਬਲਾਸਟ ਹੁੰਦਾ ਵਾ। ਹਾਂਜੀ ਤੇ ਜਿੱਥੇ ਜਿੱਥੇ ਵੀ ਸਹਿਯੋਗੀ ਬੈਠੇ ਹੁੰਦੇ ਉਹ ਫਿਰ ਇੱਕ ਵੇਵ ਬਣ ਜਾਂਦੀ ਆ ਜੀ। ਤੇ ਵੇਵਸ ਨੂੰ ਕੋਈ ਡੱਕ ਨਹੀਂ ਸਕਦਾ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਗੁਰਪਤਵੰਤ ਵੀਰ ਜੀ, ਜਿਸ ਤਰ੍ਹਾਂ ਸਾਡੇ ਸਕਰੀਨ ਤੇ ਦੇਖ ਸਕਦੇ ਹੋ ਪਿੱਛੇ ਕਿਸ ਤਰ੍ਹਾਂ 에ਅਰ ਇੰਡੀਆ ਦੇ ਜਹਾਜ਼ ਦੀ ਫੋਟੋ ਲੱਗੀ ਹੋਈ ਹੈ। ਜੀ। ਆਈ ਵੁਡ ਲਾਈਕ ਟੂ ਆਸਕ ਯੂ, ਜਿਸ ਤਰ੍ਹਾਂ 6 ਫॉर ਜਸਟਿਸ ਨੇ 에ਅਰ ਇੰਡੀਆ ਦੇ ਜਹਾਜ਼ ਨੂੰ ਬਾਈਕਾਟ ਕੀਤਾ ਹੈ, ਇਸ ਦਾ ਕੀ ਫਾਇਦਾ ਹੋਵੇਗਾ? ਦੇਖੋ, ਇਹਦਾ ਫਾਇਦਾ ਨੁਕਸਾਨ ਨਹੀਂ ਕੋਈ ਹੁੰਦਾ ਇਹਨਾਂ ਜੀ। ਚੀਜ਼ਾਂ ਦਾ। ਜਿੱਦਾਂ ਹੁਣ ਆਪਾਂ ਦੱਸਿਆ ਕਿ ਫੇਸਬੁੱਕ ਪੇਜ ਬੰਦ ਕਰ ਦਿੱਤਾ, ਹੁਣ ਇਹ ਭਾਰਤ ਦੀ ਸਰਕਾਰ ਜਿਹੜੀ ਆ ਉਹ ਕਹਿੰਦੇ ਨੇ ਜਾਂ ਤੇ ਸਿਆਣਾ ਬੰਦਾ ਜਿਹੜਾ ਹੁੰਦਾ ਉਹ ਹਿਸਟਰੀ ਤੋਂ ਸਿੱਖਦੇ ਆ, ਤੇ ਜਿਹੜੇ ਸਰਕਾਰੀ ਭਾਰਤੀ ਰਾਜ ਵਰਗੇ ਆ ਉਹ ਕਹਿੰਦੇ ਹਿਸਟਰੀ ਰਿਪੀਟ ਇਟਸੈਲਫ ਕਰਦੇ ਆ। ਉਹੀ ਕਮਲੀਆਂ ਗੱਲਾਂ ਕਰਦੇ ਆ ਜਿਹੜੀਆਂ ਕਿ ਪਿਛਲੇ 500 ਸਾਲ ਪਹਿਲਾਂ ਹੋਈਆਂ ਸੀ। ਜੀ ਤੁਸੀਂ ਦੇਖੋ ਵੀ ਸਿੱਖਾਂ ਦੀ ਆਜ਼ਾਦੀ ਦੀ ਗੱਲ, ਜਾਂ ਸਿੱਖ ਤਾਂ ਉਦੋਂ ਨਹੀਂ ਮੁੱਕੇ ਜਦੋਂ ਸਿੱਖਾਂ ਦੇ ਸਿਰਾਂ ਤੇ ਇਨਾਮ ਲੱਗ ਗਏ, ਤੇ ਹਾਂਜੀ ਜੇ ਫੇਸਬੁੱਕ ਬੰਦ ਕਰ ਦੇਣਗੇ ਤੇ ਫਿਰ ਆਜ਼ਾਦੀ ਦੀ ਕੈਂਪੇਨ ਕਿੱਦਾਂ ਰੁਕ ਜੂਗੀ? ਜੀ ਸੋ ਹਿਸਟਰੀ ਦੱਸਦੀ ਹੈ ਔਰ ਇਹ ਗਵਾਹ ਇਸ ਗੱਲ ਦੀ ਵੀ ਜਿਨ੍ਹਾਂ ਨੇ ਸਿੱਖਾਂ ਦੀ ਆਜ਼ਾਦੀ ਦੇ ਸਾਹਮਣੇ ਰੋੜਾ ਪਾਇਆ, ਨਾ ਉਹ ਹਾਂਜੀ। ਸਰਕਾਰਾਂ ਰਹੀਆਂ ਨਾ ਉਹ ਚਲਾਉਣ ਵਾਲੇ ਰਹੇ। ਜੀ ਹੁਣ ਜਿਹੜਾ ਅਸੀਂ 에ਅਰ ਇੰਡੀਆ ਦੀ ਗੱਲ ਕੀਤੀ ਹੈ ਵੀ 에ਅਰ ਇੰਡੀਆ ਨੂੰ ਬॉयਕਾਟ ਕਰਨਾ ਹੈ, ਔਰ 30ਵੀਂ ਵਰ੍ਹੇਗੰਢ ਆ ਰਹੀ ਹੈ 23 ਜੂਨ ਨੂੰ, ਜੀ ਜਦੋਂ ਭਾਰਤ ਨੇ ਇੱਕ ਬੜੀ ਹੀ ਕਾਨੂੰਨੀ ਸਾਜ਼ਿਸ਼ ਦੇ ਨਾਲ ਆਪਣਾ ਹੀ 에ਅਰ ਇੰਡੀਆ ਆਪ ਸੁੱਟਿਆ ਹਾਂਜੀ ਧਮਾਕਾ ਕਰਕੇ, ਜੀ ਔਰ ਸਿੱਖਾਂ ਦੇ ਸਿਰ ਤੇ ਇਲਜ਼ਾਮ ਲਾ ਦਿੱਤਾ ਨਾਰਥ ਅਮਰੀਕਾ 'ਚ, ਕਿਉਂਕਿ ਹਾਂਜੀ। ਉਦੋਂ ਚਾਹੇ ਵਾਸ਼ਿੰਗਟਨ ਹੈ ਚਾਹੇ ਕੈਨੇਡਾ ਹੈ, ਉਹ ਸਿੱਖ ਰਾਜ ਖਾਲਿਸਤਾਨ ਦੇ ਉੱਤੇ ਮੋਹਰ ਲਗਾ ਚੁੱਕੇ ਸੀ ਵੀ ਸਿੱਖਾਂ ਦੇ ਕੋਲ ਇਹਨਾਂ ਦਾ ਅਲੱਗ ਕੰਟਰੀ ਹੋਣਾ ਚਾਹੀਦਾ। ਹਾਂਜੀ ਔਰ ਇਹ ਡਾਕੂਮੈਂਟਸ ਤਹਿਤ ਹੈਗਾ ਕਿ ਇਹਨਾਂ ਦੇ ਜਿਹੜੇ ਉਦੋਂ ਇੰਟੈਲੀਜੈਂਸ ਆਪਰੇਟਿਵਸ ਸੀਗੇ, ਜੀ। ਵਿਜੇ ਕੁਮਾਰ ਵਰਗੇ, ਜਿਹੜੇ ਕਿ ਬੁੱਕਾਂ ਦੇ ਵਿੱਚ ਸ਼ਾਮਲ ਲਿਖਿਆ ਸੌਫਟ ਟਾਰਗੇਟ ਦੇ ਵਿੱਚ, ਹਾਂਜੀ ਕਿ ਉਹਨਾਂ ਨੇ ਧਮਾਕਾ ਹੋਣ ਤੋਂ ਪਹਿਲਾਂ ਇਹ ਗੱਲ ਆਖੀ ਸੀ ਕਿ ਅਮਰੀਕਾ ਤੇ ਕੈਨੇਡਾ ਸਿੱਖਾਂ ਦੀ ਸਪੋਰਟ ਕਰਦਾ ਹੈ, ਜੇ ਇਹ ਇਹਨਾਂ ਦਾ ਵੱਸ ਚੱਲੇ ਤੇ ਕਈ ਟੁਕੜੇ ਕਰ ਦੇਣ ਭਾਰਤ 'ਚ, ਹਾਂਜੀ ਭਾਰਤ ਦੇ। ਪਰ ਅਸੀਂ ਇਹ ਵੇਖਾਂਗੇ ਵੀ ਇਹ ਕਿੰਨੀ ਦੇਰ ਤੱਕ ਸਿੱਖਾਂ ਦੀ ਸਪੋਰਟ ਕਰਦੇ ਆ, ਕਿਉਂਕਿ ਇਹ ਇੱਕ ਚੀਜ਼ ਦੀ ਸਪੋਰਟ ਕਦੀ ਨਹੀਂ ਕਰ ਸਕਦੇ, ਟੈਰਰਿਸਟ ਦੀ, ਅੱਤਵਾਦ ਦੀ। ਜੀ ਸੋ ਉਹਨਾਂ ਨੇ ਇੱਕ ਬੜੀ ਪਲਾਨ ਦੇ ਨਾਲ 1985 ਦੇ ਵਿੱਚ 23 ਜੂਨ ਨੂੰ ਜਿਹੜਾ 에ਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਕੀਤਾ, ਉਹ ਇਹਨਾਂ ਦੀ ਆਪਣੀ ਸਾਜ਼ਿਸ਼ ਸੀ, ਹਾਂਜੀ। ਔਰ ਉਹਦੇ ਸਾਰੇ ਡਾਕੂਮੈਂਟ ਮੌਜੂਦ ਹੈ। ਕੈਨੇਡਾ ਦੀ ਸਰਕਾਰ ਨੇ ਅਜੇ ਤੱਕ ਉਹਦੀ ਕੋਈ ਇਨਕੁਆਇਰੀ ਨਹੀਂ ਕੀਤੀ। ਜੀ ਜੇ ਕੋਈ ਇਨਕੁਆਇਰੀ ਕੀਤੀ ਹੈ
ਜਿਹੜਾ ਜੌਨ ਮੇਜਰ ਕਮਿਸ਼ਨ ਸੀ ਉਹਦੀ ਧਾਰਾ ਇਹ ਲਿਖੀ ਗਈ ਸੀ ਕਿ ਤੁਸੀਂ ਜਿਹੜੀ ਫੋਰਨ ਗਵਰਨਮੈਂਟਸ ਦਾ ਹੈਂਡ ਹੈ ਉਹਨੂੰ ਇਨਵੈਸਟੀਗੇਟ ਨਹੀਂ ਕਰ ਸਕਦੇ। ਸੋ ਅਸੀਂ ਜਿਹੜੀ ਕਾਲ ਦਿੱਤੀ ਹੈ 에ਅਰ ਇੰਡੀਆ ਦੀ, ਉਹਦਾ ਕਾਰਨ ਇਹ ਹੈ ਕਿ ਇਹ 1990 ਨਹੀਂ ਹੈ। ਹਾਂਜੀ, ਇਹ ਸਾਡਾ ਸੁਨੇਹਾ ਭਾਰਤ ਸਰਕਾਰ ਨੂੰ ਤੇ ਉਹਨਾਂ ਦੇ ਸੰਬੰਧੀਆਂ ਨੂੰ ਜੀ, ਕਿ ਜੇ ਤੁਸੀਂ ਇੱਕ ਸਿੱਖ ਨੂੰ ਤਸ਼ੱਦਦ ਕਰਕੇ ਮਾਰੋਗੇ ਤੇ ਜਾਂ ਉਹਨਾਂ ਦੇ ਸਾਥੀਆਂ ਹਜ਼ਾਰਾਂ ਨੂੰ ਮਾਰੋਗੇ ਤੇ ਜੀ ਉਹ ਭਗੌੜੇ ਹੋ ਜਾਣ। ਅਸੀਂ ਉਹਨਾਂ ਦਾ ਲੋਕਤੰਤਰਕ ਕਾਨੂੰਨੀ ਤਰੀਕੇ ਨਾਲ ਅਸੀਂ ਭਾਰਤ ਨੂੰ ਚੈਲੰਜ ਕਰਦੇ ਹਾਂ ਕਿ ਉਹਨਾਂ ਨੇ ਸਾਡਾ ਫੇਸਬੁੱਕ ਬੰਦ ਕੀਤਾ। ਅਸੀਂ ਉਹਨਾਂ ਦੀ ਜਿਹੜੀ ਇੰਟਰਨੈਸ਼ਨਲ 에ਅਰਲਾਈਨਸ ਹੈ 에ਅਰ ਇੰਡੀਆ, ਉਹਦਾ ਸੱਦਾ ਦਿੱਤਾ ਸਿੱਖ ਕੌਮ ਦੇ ਸਾਹਮਣੇ ਕਿ ਉਸ ਨੂੰ ਅਸੀਂ ਬੰਦ ਕਰ ਦਿਆਂਗੇ ਨਾਰਥ ਅਮਰੀਕਾ ਦੇ ਵਿੱਚੋਂ। ਜੀ ਜੀ ਜੀ। ਤੇ ਵੀਰ ਜੀ ਤੁਸੀਂ ਇਸ ਬਾਰੇ ਕੀ ਵਿਚਾਰ ਰੱਖਦੇ ਹੋ? ਵੜੀ ਥਿੰਕ? ਦੇਖੋ, ਮੈਂ ਸਮਝਦਾ ਹਾਂ ਵੀ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ, ਇਹਨਾਂ ਨਾਲ ਤੁਸੀਂ ਦੋ ਤਰੀਕੇ ਨਾਲ ਹੀ ਨਿਬੜ ਸਕਦੇ ਹੋ। ਜਾਂ ਤਾਂ ਇਹਨਾਂ ਦੇ ਨੈਕ ਨੂੰ ਹੱਥ ਪਾਓ ਤੇ ਜਾਂ ਇਹਨਾਂ ਦੀ ਪਾਕਟ ਨੂੰ ਹੱਥ ਪਾਓ, ਜੇਬ ਨੂੰ ਹੱਥ ਪਾਓ। ਹਾਂਜੀ। ਔਰ ਇਹ ਗੱਲ ਬੜੀ ਵਾਜ਼ਿਹ ਹੈ। ਪਿਛਲੇ ਦਿਨਾਂ ਜਦੋਂ ਹਜ਼ਰਤ ਸਾਹਿਬ ਦੇ ਕਾਰਟੂਨ ਜਿਹੜੇ ਬਣਾਏ ਗਏ, ਡੈਨਮਾਰਕ ਦੇ ਵਿੱਚ ਵੀ ਇਸ ਦਾ ਰਿਪੀਟ ਹੋਇਆ। ਔਰ ਜਿਹੜੇ ਇਸਲਾਮਿਕ ਦੇਸ਼ ਸੀ ਉਹਨਾਂ ਨੇ ਸਾਰੀਆਂ ਸ਼ੈਲਵਸ ਤੋਂ ਜਿਹੜੇ ਡੈਨਮਾਰਕ, ਕਿਉਂਕਿ ਡੇਅਰੀ ਪ੍ਰੋਡਕਟ ਵਗੈਰਾ ਹੈ, ਉਹ ਸਾਰੇ ਥੱਲੇ ਰੱਖਤੇ। ਉਹਨਾਂ ਨੇ ਮੁਆਫੀ ਮੰਗ ਕੇ ਜਾਨ ਛੁਡਾਈ ਕਿਉਂਕਿ ਉਹਨਾਂ ਦੀ ਪਾਕਟ ਹਰਟ ਹੁੰਦੀ ਸੀ। ਮੈਂ ਸਮਝਦਾ ਹਾਂ ਵੀ ਬੇਸ਼ੱਕ ਸਿਕਸ ਫॉर ਜਸਟਿਸ ਨੇ ਬੜਾ ਸਿਲੈਕਟਿਵਲੀ 에ਅਰ ਇੰਡੀਆ ਬਾਈਕਾਟ ਦੀ ਗੱਲ ਕੀਤੀ ਹੈ ਜੀ। ਉਹਦਾ ਰੀਜ਼ਨ ਇਹ ਹੈ ਕਿ ਇਹ 에ਅਰ ਇੰਡੀਆ ਦੇ ਦੋ ਜਹਾਜ਼, ਕਨਿਸ਼ਕਾ ਔਰ ਦੂਸਰਾ ਜਿਹੜਾ ਨਰੇਤਾ, ਜਾਪਾਨ ਦੇ 에ਅਰਪੋਰਟ ਤੇ ਦੋ ਮਜ਼ਦੂਰ ਮਾਰੇ ਗਏ ਸੀ, ਉਹਦੇ ਵਿੱਚ 332 ਲੋਕ ਮਾਰੇ ਗਏ ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੌਫਟ ਟਾਰਗੇਟ ਕਿਤਾਬ ਜਿਹੜੀ ਕਿ ਦੋ ਗਲੋਬ ਐਂਡ ਮੇਲ ਤੇ ਟੋਰਾਂਟੋ ਸਟਾਰ ਦੇ ਜਰਨਲਿਸਟ ਨੇ ਬੜੀ ਮਿਹਨਤ ਦੇ ਨਾਲ ਲਿਖੀ, ਉਹਦੇ 'ਚ ਉਹਨਾਂ ਨੇ ਬੜੀ ਕਲੀਅਰਲੀ ਕਿਹਾ ਸੀ। ਉਹਨਾਂ ਨੇ ਕਿਹਾ ਜੀ ਕਿ ਗੋ ਟੂ ਦਾ ਇੰਡੀਅਨ ਐਮਬੈਸੀ in Ottawa and consulate in Toronto and Vancouver, and you can bring the truckload of all those who conspired for it. ਬੜੇ ਕਲੀਅਰਲੀ ਹੈ ਵੀ ਕਿਵੇਂ ਉਹਨਾਂ ਨੇ ਸਾਰਾ ਇਹ ਕੀਤਾ। ਪਰ ਮੰਦੇ ਭਾਗਾਂ ਦੀ ਗੱਲ ਇਹ ਰਹੀ ਕਿ ਅਸੀਂ ਇੰਨੇ ਡਿਫੈਂਸਿਵ ਹੋ ਗਏ ਸਾਡੀ ਕੌਮੀ। ਉਹਨਾਂ ਨੇ ਤਾਂ ਸਾਨੂੰ ਇਸ ਕਾਰੇ ਦੇ ਨਾਲ, ਔਰ ਜੇ ਤੁਸੀਂ ਮਲੋਏ ਧਰ ਦੀ ਓਪਨ ਸੀਕ੍ਰੇਟਸ ਦੇਖਦੇ ਹੋ ਜਾਂ ਹੁਣ ਬਹੁਤ ਸਾਰੇ ਐਵੀਡੈਂਸ ਜਿਹੜੇ ਸਾਹਮਣੇ ਆ ਰਹੇ ਨੇ, ਕੋਈ ਦੋ ਰਾਵਾਂ ਨਹੀਂ ਕਿ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਆਪਰੇਸ਼ਨ ਸੀ। ਔਰ ਜਿਵੇਂ ਗੁਰਪਤਵੰਤ ਹੋਰਾਂ ਨੇ ਹਵਾਲਾ ਦਿੱਤਾ ਹੈ ਕਿ ਇੱਕ ਸਟੇਜ ਤੇ 30 ਸੈਨੇਟਰ US ਸੈਨੇਟ ਦੇ ਵਿੱਚ, ਜਿਨ੍ਹਾਂ ਦੀ ਅਗਵਾਈ ਜੈਸੀ ਹੈਲਪਸ ਕਰ ਰਿਹਾ ਸੀ, ਮੋਸਟ ਪਾਵਰਫੁਲ ਸੈਨੇਟਰ। ਔਰ ਜਿਹੜਾ ਇੰਡੀਅਨ ਇੰਟੈਲੀਜੈਂਸ ਆਪਰੇਟਿਵ ਉਦੋਂ ਪੋਲੀਟੀਕਲ ਕਾਉਂਸਲਰ ਲੱਗਾ ਸੀ ਵਾਸ਼ਿੰਗਟਨ, ਉਹਨੇ ਕਿਹਾ ਜੀ 30 ਸੈਨੇਟਰਸ ਜਿਹੜੇ ਨੇ ਬੇਸ਼ੱਕ ਅੱਜ ਸਿੱਖਾਂ ਦੀ ਹਮਾਇਤ ਤੇ ਖੜੇ ਨੇ, ਤਾਂ ਇੰਡੀਆ ਤੋੜ ਦੇਣਗੇ, ਪਰ ਲੋਕ ਅਮਰੀਕਾ ਦੇ ਖਿਲਾਫ ਨੇ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਵੀ ਇਹ ਕਿਵੇਂ ਉਹਨਾਂ ਦੀ ਹਮਾਇਤ ਕਰਦੇ ਨੇ। ਸੋ ਜ਼ਾਹਰ ਹੈ ਕਿ ਇਹ ਉਹ ਸੀ ਕਿ ਜੋ ਜੀ ਹੋਏ ਸੋ ਉਗਵੇ, ਮੂੰਹ ਕਾ ਕਿਹਾ ਵਾ, ਇਹ ਉਹਦੇ ਦਿਲ 'ਚ ਸੀ ਕਿ ਬਈ ਇਹ ਕੀ ਕਰਨ ਜਾ ਰਹੇ ਨੇ। ਔਰ ਇਹ ਸਾਡੀ ਕਮਜ਼ੋਰੀ ਰਹੀ ਵੀ ਅਸੀਂ ਇਹਨਾਂ ਨੂੰ ਕਨਫਰੰਟ ਨਹੀਂ ਕੀਤਾ। ਨਤੀਜੇ ਦੇ ਤੌਰ ਤੇ ਇਹਦੇ ਬਾਵਜੂਦ ਕਿ ਦੋਨੋਂ ਸਿੱਖ ਜਿਨ੍ਹਾਂ ਨੂੰ ਦੋਸ਼ੀ ਬਣਾਇਆ ਗਿਆ ਸੀ ਉਹ ਐਕਵਿਟ ਹੋਏ, ਅੱਜ ਵੀ ਸਾਡੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਮੈਂ ਤਾਂ ਈਵਨ ਇੱਕ ਸਟੈਪ ਅੱਗੇ ਜਾਂਦਾ ਹੈ ਕਿ ਜੇ ਅਸੀਂ ਸੱਚਮੁੱਚ ਆਪਣੇ ਕੌਮੀ ਇੰਟਰਸਟ, ਕੌਮੀ ਘਰ, ਕੌਮ ਦੀ ਇੱਜ਼ਤ, ਅਜ਼ਮਤ ਨਾਲ ਜੁੜੇ ਹੋਏ ਹਾਂ ਤੇ ਫਿਰ ਕੁਝ ਵੀ ਜਿਹਦੇ ਨਾਲ ਇੰਡੀਅਨ ਸਟੇਟ ਫੈਟੀ ਹੁੰਦੀ ਹੈ, ਉਹਨਾਂ ਦੀ ਪਾਕਟ 'ਚ ਪੈਸੇ ਜਾਂਦੇ ਨੇ, 에ਅਰ ਇੰਡੀਆ ਸਟਾਰਟਿੰਗ ਪੁਆਇੰਟ ਹੋ ਸਕਦਾ ਹੈ। ਇੱਥੇ ਈਵਨ ਜਿਹੜੇ ਇਹਨਾਂ ਦੇ ਪ੍ਰਾਈਵੇਟ ਨੇ, ਆ ਹੁਣ ਮੋਦੀ ਦੇ ਹਵਾਲੇ ਨਾਲ ਕੋਈ RSS ਦਾ ਕਹਿ ਰਿਹਾ ਸੀ ਕਿ ਜੀ ਮੋਦੀ ਦੇ ਆਉਣ ਤੋਂ ਬਾਅਦ 60 ਦੇਸ਼ਾਂ ਦੇ ਵਿੱਚ RSS ਨੇ ਆਪਣਾ ਆਧਾਰ ਬਣਾਇਆ ਜਿਹਦਾ ਸਾਨੂੰ ਫਾਇਦਾ ਹੋਇਆ। ਲੋਕਲੀ ਜਦੋਂ ਅਸੀਂ ਜੁਐਲਰੀ ਖਰੀਦਣ ਜਾਂਦੇ ਹਾਂ, ਕੱਪੜੇ ਖਰੀਦਣ ਜਾਂਦੇ ਹਾਂ, ਦੂਜਾ ਇਹ ਸਾਰੇ ਅਲਟੀਮੇਟਲੀ ਸ਼ਿਵ ਸੈਨਾ, ਬਜਰੰਗ ਦਲ, RSS ਨੂੰ ਪੈਸੇ ਦੇਣ ਵਾਲੇ ਲੋਕ ਨੇ। ਉਹਨਾਂ ਦੀ ਮੈਕਸਿਮਮ ਫੰਡਿੰਗ ਬਾਹਰੋਂ ਹੋ ਰਹੀ ਹੈ। ਸੋ ਘੱਟੋ ਘੱਟ ਇੱਕ 1 ਪੁਆਇੰਟ, ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ, ਪਰ ਅਸੀਂ ਸਮਝਦੇ ਹਾਂ ਵੀ ਜਿਹੜਾ ਇੰਡੀਅਨ ਸਟੇਟ ਟੈਰਰਿਜ਼ਮ ਨੂੰ ਐਨਕਰੇਜ ਕਰਨ ਵਾਲਾ ਹੈ, ਤੁਹਾਡਾ ਪੈਸਾ ਜੇ ਕੱਲ ਨੂੰ ਜਾ ਕੇ ਤੁਹਾਡੇ ਭਰਾਵਾਂ ਭੈਣਾਂ ਨੂੰ ਮਾਰਨ ਤੇ ਲੱਗਦਾ ਹੈ ਤੇ ਫਿਰ ਸਾਨੂੰ ਸੋਚਣਾ ਪਏਗਾ ਵੀ ਅਸੀਂ ਇਹਨਾਂ ਦੇ ਨਾਲ ਬਿਜ਼ਨਸ ਡੀਲਸ ਕਿੰਨੀਆਂ ਕਰਨੀਆਂ ਨੇ। ਔਰ ਕੋਈ ਵੀ ਜਿਹੜਾ ਇੰਡੀਅਨ 에ਅਰਲਾਈਨ ਹੈ ਜਾਂ ਦੂਸਰੇ ਨੇ, ਇਹ ਉਹ ਅਦਾਰੇ ਨੇ ਜਿਹੜੇ ਅਲਟੀਮੇਟਲੀ, ਜਦੋਂ ਜੇ ਤਾਂ ਕੋਈ ਅਲਟਰਨੇਟਿਵ ਨਾ ਹੋਏ ਕਿ ਵੀ ਤੁਹਾਨੂੰ ਘੋੜਿਆਂ ਤੇ ਜਾਣਾ ਪੈਣਾ, ਫਿਰ ਬੰਦਾ, ਜਦੋਂ ਤੁਹਾਡੇ ਕੋਲ ਦੂਸਰੀਆਂ 에ਅਰਲਾਈਨਸ ਨੇ, $200 ਵੱਧ ਵੀ ਲੱਗਦੇ ਹੋ, ਮੈਂ ਸਮਝਦਾ ਵੀ ਜਦੋਂ ਅਸੀਂ ਆਜ਼ਾਦੀ ਲਈ ਸਾਡੇ 1.5 ਲੱਖ ਤੋਂ ਜ਼ਿਆਦਾ ਭੈਣਾਂ ਭਰਾਵਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਨੇ, ਅੱਜ ਵੀ ਸਾਡੇ ਭੈਣਾਂ ਭਰਾ ਕਿਸ ਤਰੀਕੇ ਨਾਲ ਜੇਲ੍ਹਾਂ ਦੇ ਵਿੱਚ ਜਿਹੜੇ ਨੇ ਉਹ ਰੁਲ ਰਹੇ ਨੇ, ਔਰ ਸਾਨੂੰ ਆਪਣੇ ਹਵਾਰਿਆਂ ਤੇ, ਆਪਣੇ ਰਾਜੋ ਆਣਿਆਂ ਤੇ, ਆਪਣੇ ਤਾਰਿਆਂ ਤੇ ਫਖਰ ਹੋਣਾ ਚਾਹੀਦਾ ਕਿ ਉੱਥੇ ਬੈਠ ਕੇ ਡਿਫਾਈਂਸ ਦੇ ਰਹੇ ਨੇ। ਅਸੀਂ ਇਹਨਾਂ ਨੂੰ ਬਿਜ਼ਨਸ ਦਈਏ ਜਾਂ ਅਸੀਂ ਇਹਨਾਂ ਦੇ ਨਾਲ ਡੀਲ ਕਰੀਏ ਜਾਂ ਇਹਨਾਂ ਦੇ ਨਾਲ ਪਲੇਟਫਾਰਮ ਸਾਂਝਾ ਕਰੀਏ। ਸੋ ਮੈਂ ਸਮਝਦਾ ਵੀ
ਇਸ ਗੱਲ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਇਹ ਕੋਈ ਲਾਈਟਲੀ ਗੱਲ ਨਹੀਂ ਹੈ। ਜਦੋਂ ਤੁਸੀਂ ਤੁਹਾਡੇ ਤੇ ਟੋਟਲ ਵਾਰ ਥੋਪੀ ਹੋਈ ਹੈ ਉਹਨਾਂ ਨੇ, ਤੇ ਫਿਰ ਤੁਸੀਂ ਵੀ ਦੇਖਣਾ ਹੈ ਵੀ ਤੁਸੀਂ ਦੁਸ਼ਮਣ ਦੀ ਪਾਕਟ ਨੂੰ ਕਿੱਥੇ ਹਰਟ ਕਰ ਸਕਦੇ ਹੋ, ਕਿੱਥੇ ਉਹਨਾਂ ਦਾ ਇਮੇਜ ਜਿਹੜਾ ਤਾਰ-ਤਾਰ ਕਰ ਸਕਦੇ ਹੋ, ਕਿੱਥੇ ਉਹਨਾਂ ਸਾਹਮਣੇ ਛਾਤੀ ਤਾਣ ਕੇ ਖਲੋ ਸਕਦੇ ਹੋ। ਸੋ ਇਹ ਜਿਹੜਾ ਮੂਵ ਹੈ ਮੈਂ ਸਮਝਦਾ ਇੱਕ ਸਮਾਰਟ ਮੂਵ ਹੈ। ਔਰ ਜਿਵੇਂ 1985 ਦੇ ਵਿੱਚ ਇਹ ਕਾਰਾ ਇਹਨਾਂ ਨੇ ਕੀਤਾ, 30th ਐਨੀਵਰਸਰੀ ਹੈ, ਮੀਡੀਆ ਸੈਂਸੇਸ਼ਨ ਵੀ ਲੱਭਦਾ ਹੁੰਦਾ ਜਦੋਂ ਤੱਕ ਕੋਈ ਓਕੇਜ਼ਨ ਨਹੀਂ ਹੁੰਦਾ, ਬਜਾਏ ਕਿ 30th ਐਨੀਵਰਸਰੀ ਤੇ ਟੇਬਲ ਤੁਹਾਡੇ ਤੇ ਟਰਨ ਕਰਨ ਕਿ ਜੀ ਦੇਖੋ ਸਿੱਖਾਂ ਨੇ 30 ਸਾਲ ਪਹਿਲਾਂ ਕੀ ਕੀਤਾ। ਤੁਸੀਂ ਕਹੋ ਜੀ ਇਹਨਾਂ ਨੇ 332 ਇਨੋਸੈਂਟ ਲੋਕ, ਆਵਰ ਹਾਰਟ ਗੋਜ਼ ਟੂ ਦਾ ਵਿਕਟਮਸ ਆਫ ਦੈਟ। ਉਹਨਾਂ ਵਿਚਾਰਿਆਂ ਦਾ ਕੋਈ ਕਸੂਰ ਨਹੀਂ, ਉਹ ਤਾਂ ਇੰਡੀਅਨ ਸਟੇਟ ਟੈਰਰਿਜ਼ਮ ਦਾ ਸ਼ਿਕਾਰ ਹੋਏ ਨੇ। ਸੋ ਜਿੱਥੇ ਅਸੀਂ ਉਹਨਾਂ ਵਿਕਟਮਸ ਦੇ ਨਾਲ ਸੋਲੀਡੈਰਿਟੀ ਦਿਖਾਉਂਦੇ, ਉੱਥੇ ਸਾਡੀ ਇਹ ਮੰਗ ਵੀ ਹੈ ਕਿ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਹੋਏ, ਟਰੂਥ ਕਮਿਸ਼ਨ ਹੋਏ। ਉਹ ਜੌਨ ਮੇਜਰ ਕਮਿਸ਼ਨ ਉਹਨੇ ਕਿਹਾ ਜੀ ਇੰਡੀਆ ਨੂੰ ਨਹੀਂ ਕਰਨਾ। ਫਿਰ ਹੈ ਕਿ ਜਿਹੜਾ ਕਲਪ੍ਰਿਟ ਚੋਰ ਹੈ ਉਹਨੂੰ ਤੁਸੀਂ ਕਹਿੰਦੇ ਹੋ ਜੀ ਇਹ ਚੋਰ ਜਿਹੜਾ ਇਹਨੂੰ ਅਸੀਂ ਇਮਿਊਨਿਟੀ ਦਿੰਦੇ ਆ, ਬਾਕੀ ਦੇਖੋ ਵੇਅਰ ਆਰ ਦਾ ਸਸਪੈਕਟਸ। ਸੋ ਇਹ ਸਸਪੈਕਟ ਵੀ ਇਹੀ ਨੇ, ਥੀਪ ਵੀ ਇਹੀ ਨੇ, ਕਰਨ ਵਾਲੇ ਵੀ ਇਹੀ ਨੇ। ਸੋ ਮੈਂ ਸਮਝਦਾ ਹੈ ਵੀ ਇਹ ਸਾਡੇ ਕੋਲ ਓਪਰਚੁਨਿਟੀ ਹੈ ਕਿ ਵੀ ਸ਼ੁੱਡ ਸੈਟ ਦਾ ਰੈਕਡ ਸਟੇਟ। ਔਰ ਇਹ ਜਿਹੜਾ 30 ਸਾਲ ਤੋਂ ਸਾਡੇ ਸਿਰ ਦੇ ਉੱਤੇ ਇਹਨਾਂ ਨੇ ਦਹਿਸ਼ਤਗਰਦੀ ਦੀ ਤਲਵਾਰ ਲਟਕਾਈ, 에ਅਰ ਇੰਡੀਆ ਦਾ ਇਹ ਹਾਦਸਾ ਕਰਕੇ, ਇਹ ਸਾਨੂੰ ਜਿਹੜਾ ਰੀਅਲ ਕਲਪਰੇਟ ਹੈ ਉਹਨੂੰ ਜਿਹੜਾ ਉਹ ਚੁਰਾਹੇ ਦੇ ਵਿੱਚ ਲਿਆ ਕੇ ਨੰਗਿਆ ਕਰਨਾ ਚਾਹੀਦਾ। ਜੀ ਬਿਲਕੁਲ ਬਿਲਕੁਲ ਵੀਰ ਜੀ। ਤੇ ਵੀਰ ਜੀ ਸਾਡੇ ਕੋਲ 2-3 ਮਿੰਟ ਰਹਿ ਗਏ ਨੇ ਐਟ ਦੀ ਐਂਡ, ਕਿਉਂਕਿ ਤੁਸੀਂ 6 ਫॉर ਜਸਟਿਸ ਦੇ ਕੋਆਰਡੀਨੇਟਰ ਹੋ, ਤੁਸੀਂ ਸਾਰੇ ਪ੍ਰੋਗਰਾਮਸ ਕੋਆਰਡੀਨੇਟ ਕਰਦੇ ਹੋ। ਸੋ ਆਈ ਵੁੱਡ ਲਾਈਕ ਟੂ ਆਸਕ ਯੂ ਕਿ ਜਿਸ ਤਰ੍ਹਾਂ ਇਹਨਾਂ ਨੇ ਗੱਲ ਕੀਤੀ ਹੈ ਕਿ 23 ਜੂਨ ਨੂੰ ਇਹ ਹਾਦਸਾ ਜਿਹੜਾ 에ਅਰ ਇੰਡੀਆ ਦਾ ਹੋਇਆ ਸੀ, ਇਸ ਸੰਬੰਧੀ ਅਤੇ ਕਿਉਂਕਿ ਹੁਣ ਘੱਲੂਘਾਰਾ 84 ਵੀ ਆ ਰਿਹਾ, ਜੂਨ ਦਾ ਮਹੀਨਾ ਆ ਰਿਹਾ, ਇਸ ਸੰਬੰਧੀ ਤੁਸੀਂ ਕਿਹੜੇ ਪ੍ਰੋਗਰਾਮਸ ਲਿਖੇ ਨੇ, ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ। ਮੈਂ ਬਿਲਕੁਲ ਜੀ, ਮੇਰੇ ਤੋਂ ਪਹਿਲਾਂ ਡਾਕਟਰ ਸਾਹਿਬ ਨੇ, ਪੰਨੂ ਸਾਹਿਬ ਨੇ ਬੜੀ ਡਿਟੇਲ 'ਚ ਦੱਸ ਦਿੱਤਾ ਕਿ ਜਿਹੜਾ ਮਤਲਬ ਹਾਦਸਾ ਹੋਇਆ, 에ਅਰ ਇੰਡੀਆ ਦਾ ਬੰਦ ਕਰਨ ਦਾ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਵਾ, ਇਹ 30 ਸਾਲ ਐਨਵਰਸਰੀ ਆ ਰਹੀ ਹੈ 23 ਤਰੀਕ ਨੂੰ ਜੂਨ ਨੂੰ ਜੀ। ਤੇ ਉਹਦੇ ਮਸਲੇ ਦੇ ਉੱਤੇ ਅਸੀਂ ਖੁਦ ਉੱਥੇ ਜਾ ਰਹੇ ਹਾਂ ਆਪਣੇ ਵੈਨਕੂਵਰ। ਹਾਂਜੀ। ਉੱਥੇ ਲੋਕਾਂ ਨੂੰ ਲਾਮਬੰਦ ਕਰਾਂਗੇ, ਉਸ ਥਾਂ ਤੇ ਜਾਵਾਂਗੇ ਜਿਹੜਾ ਇਹਨਾਂ ਉੱਥੇ ਬਣਾਇਆ ਵਾ ਮੈਮੋਰੀਅਲ ਜੀ, ਲੋਕਾਂ ਨੂੰ ਦੱਸਣ ਵਾਸਤੇ ਵੀ ਜਿਹੜਾ ਕੋਈ ਵੀ ਮਾੜਾ ਕੰਮ ਹੁੰਦਾ ਉਸੇ ਕੌਮ ਤੇ ਇਹਨਾਂ ਨੇ ਥੋਪਿਆ। ਹਾਂਜੀ। ਸਾਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਡੇ ਦੇ ਧੱਬੇ ਲਾਏ ਗਏ, ਦੇਸ਼ ਧਰੋਹੀ ਦੇ, ਅੱਤਵਾਦ ਦੇ, ਟੈਰਰਿਸਟ ਦੇ, ਉਹ ਅਸੀਂ ਧੱਬੇ ਆਲਰੇਡੀ ਧੋ ਚੁੱਕੇ ਹਾਂ ਜੀ। ਪਰ ਇਹ ਜਿਹੜਾ ਲਾਸਟ ਧੱਬਾ ਜਿਹੜਾ ਇਹਨਾਂ ਲਾਇਆ ਸੀਗਾ 30 ਸਾਲ ਪਹਿਲਾਂ, ਉਹਨੂੰ 23 ਤਰੀਕ ਨੂੰ ਜੂਨ ਨੂੰ, ਹਾਂਜੀ, ਇਹ ਵੀ ਧੱਬਾ ਜਿਹੜਾ ਵਾ ਉਹ ਉਹਨਾਂ ਦੇ ਉੱਤੇ ਮੜਿਆ ਜਾਏਗਾ ਕਿ ਉਹ ਟੈਰਰਿਸਟ ਜਿਹੜੀਆਂ ਵਾ ਉਹ RS BJP ਇਹ ਸਾਰੀਆਂ ਟੈਰਰਿਸਟ ਏਜੰਸੀਆਂ ਨੇ, ਇਹਨਾਂ ਉੱਤੇ ਅਮਰੀਕਾ ਦੇ ਵਿੱਚ ਕੇਸ ਵੀ ਚੱਲ ਰਿਹਾ ਸੀਗਾ, ਪਤਾ ਆਪਾਂ ਸਾਰਿਆਂ ਨੂੰ ਹੀ ਆ। ਇਸ ਕਰਕੇ ਅਸੀਂ ਉਸ ਦਿਨ ਦੇ ਉੱਤੇ ਉੱਥੇ ਜਾਣਾ ਵਾ ਤੇ ਜਿਹੜਾ ਸਾਡੇ ਤੇ ਧੱਬਾ ਲੱਗਾ ਆਪਾਂ ਉਸ ਨੂੰ ਵਾਸ਼ ਆਊਟ ਕਰਨਾ ਵਾ ਜੀ। ਜਿਹੜਾ ਮੈਂ ਸਮਝਦਾ ਕਿ ਜੂਨ ਦਾ ਮਹੀਨਾ ਤਕਰੀਬਨ ਜਿਹੜਾ ਸਾਡੇ ਦਰਬਾਰ ਸਾਹਿਬ ਅਟੈਕ ਕਰਕੇ ਜੀ, ਚਾਣਕਿਆ ਨੀਤੀ ਨੇ ਇੰਡੀਅਨ ਗਵਰਨਮੈਂਟ ਨੇ ਸਾਡੇ ਤੇ ਸਾਡਾ ਮਲੀਆ ਮੇਟ ਕੀਤਾ, ਸਾਡੇ ਉਹਨਾਂ ਸ਼ਹੀਦ ਯੋਧਿਆਂ ਨੂੰ ਮਾਰ ਮੁਕਾਇਆ ਜਿਨ੍ਹਾਂ ਕੌਮ ਦੀ ਖਾਤਰ, ਜਿਨ੍ਹਾਂ ਆਪਣੀ ਆਜ਼ਾਦੀ ਦੀ ਖਾਤਰ ਜਿਹੜਾ ਵਾ ਆਪਣਾ ਆਪ ਕੁਰਬਾਨ ਕੀਤਾ। ਕਈ ਵਾਰੀ ਮੈਂ ਥੋੜਾ ਜਿਹਾ ਇੱਥੇ ਜ਼ਰੂਰ ਮੈਂਸ਼ਨ ਕਰਨਾ ਚਾਹੁੰਦਾ, ਕਈ ਸਾਡੇ ਮੇਰੇ ਵੀਰ ਕਈ ਕਹਿ ਵੀ ਦਿੰਦੇ ਨੇ ਕਿ ਭਿੰਡਰਾਂ ਵਾਲਿਆਂ ਨੂੰ ਦਰਬਾਰ ਸਾਹਿਬ ਨਹੀਂ ਸੀ ਜਾਣਾ ਚਾਹੀਦਾ ਜੀ, ਉਹਨਾਂ ਨੂੰ ਬਾਹਰ ਲੜਾਈ ਲੜਨੀ ਚਾਹੀਦੀ ਸੀ। ਉਹ ਦਰਬਾਰ ਸਾਹਿਬ ਨਹੀਂ ਗਏ, ਹਾਂਜੀ, ਉਹ ਅਕਾਲ ਤਖਤ ਸਾਹਿਬ ਤੇ ਗਏ ਨੇ। ਤੇ ਅਕਾਲ ਤਖਤ ਜਿਹੜਾ ਵਾ ਸਾਡਾ ਮੀਰੀ ਪੀਰੀ ਦਾ ਸਿਧਾਂਤ ਆ, ਉੱਥੇ ਤੁਸੀਂ ਆਪਣੇ ਸ਼ਸਤਰ ਖੜ ਸਕਦੇ ਜੀ। ਇਸ ਕਰਕੇ ਭਿੰਡਰਾਂ ਵਾਲਿਆਂ ਨੇ ਤੇ ਜਾਂ ਜਿਹੜੇ ਉਹਨਾਂ ਦੇ ਸਾਥੀ ਸੀਗੇ ਉਹਨਾਂ ਨੇ ਲੜਾਈ ਅਕਾਲ ਤਖਤ ਤੋਂ ਲੜੀ ਆ। ਇਸ ਕਰਕੇ ਸਾਨੂੰ ਜਿਹੜੀ ਉਹਨਾਂ ਦੀ ਸੋਚ ਸੀਗੀ ਉਹ ਵੀ ਘੱਲੂਘਾਰਾ 6 ਤਰੀਕ ਨੂੰ ਆ ਰਿਹਾ ਵਾ, ਆਪਾਂ ਉਹਨੂੰ ਵੀ ਥਾਂ ਪਰ ਥਾਂ ਜਾ ਕੇ ਬੜੇ ਚੜ੍ਹਦੀ ਕਲਾ ਦੇ ਨਾਲ ਮਨਾਵਾਂਗੇ ਕਿ ਆਪਣੇ ਉਹਨਾਂ ਸ਼ਹੀਦਾਂ ਦੇ ਆਪਣੇ ਸੁਮਨ ਭੇਟ ਕਰਾਂਗੇ ਜਿਨ੍ਹਾਂ ਨੇ ਸਾਡੇ ਖਾਤਰ ਆਪਣਾ ਸਰਬੰਸ ਕੁਰਬਾਨ ਵੀ ਕਰਵਾਇਆ, ਆਪਣੇ ਪਰਿਵਾਰ ਕੁਰਬਾਨ ਕਰਵਾਤੇ ਜੀ। ਅਸੀਂ ਉਹਨਾਂ ਦੀ ਸੋਚ ਤੇ ਪਹਿਰਾ ਦੇਵਾਂਗੇ ਤੇ ਜਿਹੜਾ ਆਉਣ ਵਾਲਾ ਸਮਾਂ ਵਾ, ਅਗਲਾ ਮਹੀਨਾ ਜਿਹੜਾ ਵਾ ਜੀ, ਉਹ ਮੇਰੇ ਖਿਆਲ ਸਾਡਾ ਬੜਾ ਦਰਦ ਭਰਿਆ ਵਾ। ਕਈ ਸਾਨੂੰ ਚੁਣੌਤੀਆਂ ਵੀ ਆਈਆਂ, ਕਈ ਸਾਡੇ ਤੇ ਲੇਬਲ ਵੀ ਲੱਗੇ ਤੇ ਉਹਨਾਂ ਨੂੰ ਵਾਸ਼ ਕਰਨ ਦਾ ਵੀ ਸਾਡੇ ਕੋਲ ਟਾਈਮ ਹੈਗਾ ਵਾ ਜੀ। ਸਿੱਖ ਬੜਾ ਅੱਜ ਅਵੇਅਰਨੈਸ ਆ ਤੇ ਅਸੀਂ ਸਮਝਦੇ ਹਾਂ ਤੁਸੀਂ ਸਾਰੇ ਸਾਥ ਦਿਓ। ਅਸੀਂ ਜਿਸ ਤਰ੍ਹਾਂ ਅੱਗੇ ਵੀ ਕਹਿੰਦੇ ਆ, ਅੱਜ ਵੀ ਕਹਾਂਗੇ, ਵਚਨਬੰਧ ਆ ਕਿ ਸਿੱਖ ਕੌਮ ਦੀ ਜਿਹੜੀ ਆਜ਼ਾਦੀ ਦੀ ਲੜਾਈ ਆ, ਭਾਰਤੀ ਕਬਜ਼ੇ ਵਾਲੇ ਪੰਜਾਬ ਨੂੰ ਜਿਹੜਾ ਉਹ ਆਪਾਂ ਆਜ਼ਾਦ ਜਿਹੜਾ ਉਹ ਕਿੱਦਾਂ ਕਰਾਉਣਾ ਤੇ ਆਪਾਂ ਆਪਣਾ ਵੀ ਜਿੱਦਾਂ ਆਜ਼ਾਦੀ ਦਾ ਨਿੱਘ ਆਪਾਂ ਅਮਰੀਕਾ 'ਚ ਮੰਨਦੇ, ਕੈਨੇਡਾ 'ਚ ਮੰਨਦੇ ਆ, ਆਪਾਂ ਆਪਣੀ ਧਰਤੀ ਦੇ ਉੱਤੇ ਪੰਜਾਬ ਦੇ ਵਿੱਚ ਵੀ ਆਪਣਾ
ਆਜ਼ਾਦੀ ਦਾ ਨਿੰਗ ਵਾਣੀ ਜੀ। ਸਾਨੂੰ ਪਤਾ ਵੀ ਆਜ਼ਾਦੀ ਹੁੰਦੀ ਕੀ ਆ। ਜੀ। ਇਸ ਕਰਕੇ ਪੰਜਾਬ ਦੇ ਜਿਹੜੇ ਲੋਕ ਨੇ, ਸਿੱਖ ਜਿਹੜੇ ਨੇ ਇਸ ਵੇਲੇ ਉਹ ਹਾਂਜੀ। ਗੁਲਾਮ ਨੇ, ਤੇ ਆਪਾਂ ਉਹਨਾਂ ਨੂੰ ਆਜ਼ਾਦੀ ਜਿਹੜੀ ਆ ਉਹ ਕਿਸ ਤਰ੍ਹਾਂ ਦਿਵਾਉਣੀ ਆ, ਉਹ ਬਿਲਕੁਲ। ਰਲ ਮਿਲ ਕੇ ਆਪਾਂ ਦਵਾਵਾਂਗੇ। ਜੀ ਬਿਲਕੁਲ। ਤੇ ਵੀਰ ਜੀ ਜੂਨ 84 ਦੇ ਘੱਲੂਘਾਰੇ ਸੰਬੰਧੀ ਵੀ ਅਸੀਂ ਸਪੈਸ਼ਲ ਪ੍ਰੋਗਰਾਮ ਆਫ ਕੋਰਸ ਟੀਵੀ 84 ਰਾਹੀਂ ਕਰਾਂਗੇ। ਪਰ ਅੱਜ ਤੁਹਾਡਾ ਅਸੀਂ ਧੰਨਵਾਦ ਕਰਦੇ ਸਾਰਿਆਂ ਦਾ ਕਿ ਤੁਸੀਂ ਇੱਥੇ ਟੀਵੀ 84 ਦੇ ਸਟੂਡੀਓ ਦੇ ਵਿੱਚ ਆਏ ਤੇ ਇਹਨਾਂ ਕੁਝ ਪੁਆਇੰਟਸ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡੇ ਸਾਰਿਆਂ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।